ਮੀਨਾਰ-ਏ ਖਾਲਸਾ ਤੇ ਤਿਰੰਗਾ ਜਿਹੜਾ ਉਹ ਇਹਨਾਂ ਨੇ ਲੇਜ਼ਰ ਤਕਨੀਕ ਦੇ ਨਾਲ ਜਿਹੜਾ ਜਿਵੇਂ ਆਪਾਂ ਕਹਿੰਦੇ ਚਲਾਇਆ ਜਾਂਦਾ ਹੈ ਨਾ, ਤਾਂ ਉਵੇਂ ਜਿਹੜਾ ਉਹਨੂੰ ਚਲਾਇਆ ਗਿਆ ਤੇ ਉਸ ਤੋਂ ਬਾਅਦ ਜਿਹੜਾ ਮਸਲਾ ਹੈ ਕਾਫੀ ਭਖਿਆ ਸੋਸ਼ਲ ਮੀਡੀਆ ਤੇ ਖਾਸਾ ਵਿਰੋਧ ਹੋ ਰਿਹਾ। ਜੀ, ਦੇਖੋ, ਇਹ ਪਤਾ ਨਹੀਂ ਕਿਉਂ ਮਤਲਬ ਕਿ ਨਲਾਇਕੀਆਂ ਨੇ ਜਾਂ ਜੀ, ਸੋਚੀ ਸਮਝੀ ਸ਼ਰਾਰਤ ਹੁੰਦੀ ਹੈ ਕਿ ਤੁਸੀਂ ਧਾਰਮਿਕ ਭਾਵਨਾਵਾਂ ਨਾਲ ਖੇਲਦੇ ਹੋ। ਮੇਨ ਮੁੱਖ ਮੁੱਦੇ ਤੋਂ, ਮੁੱਖ ਜਸ਼ਨ ਤੋਂ, ਮੁੱਖ ਸਮਾਗਮ ਤੋਂ ਤੁਸੀਂ ਧਿਆਨ ਹਟਾ ਕੇ ਉਹਨੂੰ ਵਿਵਾਦ ਲਿਆ। ਕੀ ਇਹ ਸਮਝ ਨਹੀਂ, ਅਫਸਰਾਂ ਨੂੰ ਸਮਝ ਨਹੀਂ, ਕਿ ਜੀ। ਅਧਿਕਾਰੀਆਂ ਨੂੰ ਸਮਝ ਨਹੀਂ, ਕਿ ਸਰਕਾਰ ਤੋਂ ਬਿਨਾਂ ਪੁੱਛੇ ਹੁੰਦਾ ਕਿ ਉੱਥੇ ਕੋਈ ਲਿਸਟ ਨਹੀਂ ਜਾਂਦੀ ਪਹਿਲਾਂ ਕਿ ਅਸੀਂ ਇੱਥੇ ਇੱਥੇ ਆਹ ਕੁਛ ਕਰਨਾ ਜੀ। ਹੂੰ, ਸੋ ਹੂੰ। ਇਸ ਲਈ ਇੱਥੇ ਕਿਤੇ ਨਾ ਕਿਤੇ ਕੋਤਾਹੀ ਵੀ ਨਜ਼ਰ ਆਉਂਦੀ ਹੈ, ਔਰ ਕਿਤੇ ਨਾ ਕਿਤੇ ਪਿੱਛੇ ਕੋਈ ਸ਼ਰਾਰਤ ਵੀ ਨਜ਼ਰ ਆਉਂਦੀ ਆ। ਬਿਲਕੁਲ ਜੀ, ਇਹ ਚ ਕੋਈ ਜਿਹੜਾ ਪਹਿਲੂ ਇਹ ਹੈ ਪ੍ਰਵੀਨ ਜੀ ਕਿ ਸ਼ਾਇਦ ਹੂੰ, ਪੰਜਾਬ ਨੂੰ ਤਿਰੰਗੇ ਤੋਂ ਕੋਈ ਅਲਰਜੀ ਹੈ, ਪਤਾ ਨਹੀਂ, ਜਾਂ ਹੂੰ, ਪੰਜਾਬ ਕੋਈ ਗਲਤ ਭਾਵਨਾ ਰੱਖਦਾ। ਮੈਂ ਕਹਿਣਾ ਕਿ ਤੁਸੀਂ ਗਿਣਤੀ ਕਰਾ ਲਓ ਜੀ, ਤਿਰੰਗੇ ਲਹਿਰਾਉਣ ਵਾਲਿਆਂ ਦੀ ਤੇ ਹੂੰ, ਤਿਰੰਗੇ 'ਚ ਲਿਪਟ ਕੇ ਆਉਣ ਵਾਲਿਆਂ ਦੀ, ਫਿਰ ਪਤਾ ਲੱਗ ਜੂਗਾ ਫਿਰ ਪਤਾ ਕਿ ਲੱਗ ਕੌਣ ਵੱਧ ਖੜਾ। ਸੋ ਜੀ, ਇਸ ਲਈ ਤਿਰੰਗੇ ਲਹਿਰਾ ਕੇ ਜਿਹੜੇ ਕਹਿੰਦੇ ਨੇ ਕਿ ਅਸੀਂ ਆਪਣੇ ਕੋਠੇ ਤੇ, ਆਪਣੀ ਛੱਤ ਤੇ, ਆਪਣੀ ਕਾਰ ਤੇ, ਆਪਣੇ ਮੋਟਰਸਾਈਕਲ ਤੇ ਤਿਰੰਗਾ ਲਾ ਲਿਆ ਤੇ ਅਸੀਂ ਸੱਚੇ ਦੇਸ਼ ਭਗਤਾਂ। ਤੇ ਆਹ ਹੂੰ, ਦੇਖੋ ਜੀ, ਸਾਡੇ ਮੁਹੱਲੇ 'ਚ 4 ਘਰਾਂ ਨੂੰ ਤਾਂ ਲਾਇਆ ਨਹੀਂ, ਤਾਂ ਦੇਸ਼ ਭਗਤ ਨਹੀਂ। ਉਹਨਾਂ ਹੂੰ, 4 ਘਰਾਂ 'ਚ ਜਾ ਕੇ ਕਦੇ ਪੁੱਛ ਲਿਓ, ਪਤਾ ਲੱਗ ਜੂਗਾ ਕਿ ਤਿਰੰਗੇ 'ਚ ਲਿਪਟ ਕੇ ਆਉਣ ਵਾਲੇ ਉਹਨਾਂ ਦੀ ਘਰਾਂ ਦੇ ਜਵਾਕ ਨੇ। ਪੰਜਾਬ ਦੇ ਜੀ, ਪਿੰਡਾਂ 'ਚ ਜਾ ਕੇ ਪੁੱਛ ਲਿਓ ਕਿ ਸਭ ਤੋਂ ਵੱਧ ਦੇਸ਼ 'ਚ ਜੇਕਰ ਤਿਰੰਗੇ 'ਚ ਲਿਪਟ ਕੇ ਕੋਈ ਆਇਆ ਤਾਂ ਉਹ ਪੰਜਾਬ ਦੇ ਮੁੰਡੇ ਨੇ, ਹੂੰ, ਪੰਜਾਬ ਦੇ ਜਵਾਨ ਨੇ, ਚਾਹੇ ਉਹ ਆਜ਼ਾਦੀ ਘੁਲਾਟੀਏ ਦੇ ਹਵਾਲੇ ਨਾਲ ਹੋਣ, ਚਾਹੇ ਤੇ ਫੌਜ ਦੇ ਹਵਾਲੇ ਨਾਲ ਹੋਣ। ਸੋ ਇਸ ਲਈ ਤਿਰੰਗੇ ਦਾ ਵੱਧ ਸਨਮਾਨ ਕਿਹਨੂੰ ਕਰਨਾ ਆਉਂਦਾ ਕਿ ਹਾਂਜੀ, ਤੁਸੀਂ ਪੰਜਾਬ ਨੂੰ ਨਾ ਸਿਖਾਓ, ਜਾਂ ਪੰਜਾਬੀਆਂ ਨੂੰ ਨਾ ਸਿਖਾਓ, ਜਾਂ ਸਿੱਖਾਂ ਨੂੰ ਨਾ ਸਿਖਾਓ। ਸੋ ਇਸ ਲਈ ਪਰ ਜਦੋਂ ਆਹ ਖਿਲਵਾੜ ਹੁੰਦਾ, ਗੁਰੂ ਘਰ ਗੁਰੂ ਘਰ ਦੀ ਮਰਿਆਦਾ ਅਨੁਸਾਰ ਚੱਲਣਾ, ਮੰਦਰ ਜੀ, ਨੇ ਮੰਦਰ ਦੀ ਮਰਿਆਦਾ ਅਨੁਸਾਰ ਚੱਲਣਾ ਹੈ, ਬਿਲ ਮਸਜਿਦ ਨੇ ਮਸਜਿਦ ਦੀ ਆਪਣੀ ਮਰਿਆਦਾ। ਤੁਸੀਂ ਉੱਥੇ ਸਨਮਾਨ ਵਜੋਂ ਜਾ ਸਕਦੇ ਹੋ, ਤੁਸੀਂ ਉਹਨਾਂ ਦੀ ਮਰਿਆਦਾ 'ਚ ਰਹਿ ਕੇ ਉੱਥੇ ਆਪਣੀ ਆਸਥਾ ਲਈ ਜਾ ਸਕਦੇ ਹੋ। ਪਰ ਤੁਸੀਂ ਉੱਥੇ ਕਹੋਗੇ ਜਾ ਕੇ ਮੈਂ ਤਾਂ ਜੀ ਹੁਣ ਦੁੱਧ ਚੜਾਉਣਾ, ਤਾਂ ਫਿਰ ਹੂੰ, ਉਹ ਏਦਾਂ ਨਹੀਂ ਹੁੰਦਾ ਨਾ। ਸੋ ਹੂੰ, ਇਸ ਲਈ ਉਹ ਉੱਥੇ ਤੁਸੀਂ ਕਹੋ ਜੀ ਮੈਂ ਜਾ ਕੇ ਹੁਣ ਜੈਕਾਰੇ ਲਾਉਣੇ, ਏਦਾਂ ਨਹੀਂ ਨਾ ਹੁੰਦਾ। ਸੋ ਜੀ, ਇਸ ਲਈ ਇਹ ਉਸੇ ਤਰ੍ਹਾਂ ਦਾ ਹੈ ਕਿ ਇੱਕ ਧਾਰਮਿਕ ਭਾਵਨਾ ਨਾਲ ਖਿਲਵਾੜ ਸੀ ਕਿ ਤੁਸੀਂ ਹੂੰ, ਉੱਥੇ 3 ਰੰਗ ਦੀਆਂ ਲਾਈਟਾਂ ਲਾ ਕੇ ਹੂੰ, ਤੁਸੀਂ ਮਤਲਬ ਕਿ ਖੇਡ ਵਿਗਾੜਨਾ ਚਾਹੁੰਦੇ ਹੋ। ਇੱਕ ਪਾਸੇ ਹੂੰ, ਕਹਿੰਦੇ ਹੋ ਜੀ ਤਿਰੰਗਾ ਅਸ਼ੋਕ ਚੱਕਰ ਤੋਂ ਬਿਨਾਂ ਪੂਰਾ ਨਹੀਂ ਹੁੰਦਾ, ਉਹ ਖੱਦਰ ਦਾ ਕੱਪੜਾ ਹੁੰਦਾ, ਫਿਰ ਉਹ ਲਾਈਟਾਂ ਲਾਉਣ ਦੀ ਕੀ ਲੋੜ ਆ ਭਾਈ। ਹੂੰ, ਤੇ ਜੀ, ਜਿਹੜੇ ਜੀ, ਤਿਰੰਗੇ ਇਸ ਵਾਰ ਵੰਡੇ ਗਏ ਪ੍ਰਵੀਨ ਜੀ, ਹਾਂਜੀ, ਉਹ ਇੱਕ ਟਾਰਗੇਟ ਸੀ, ਸੂਬਿਆਂ ਹੂੰ, ਨੂੰ ਟਾਰਗੇਟ ਦਿੱਤਾ ਗਿਆ ਕਿ ਇੰਨੇ ਕਰੋੜ ਦੇ ਤਿਰੰਗੇ ਖਰੀਦਣੇ ਪੈਣੇ ਆ। ਹੂੰ, ਤੇ ਉਹ ਟਾਰਗੇਟ ਇੱਕ ਕੰਪਨੀ 'ਚ ਬਣੇ ਤਿਰੰਗਿਆਂ ਦਾ। ਉੱਥੇ ਨਾ ਸਾਈਜ਼ ਪੂਰਾ ਸੀ ਤਿਰੰਗੇ ਵਾਲਾ ਜੋ ਸੰਵਿਧਾਨਕ ਅਨੁਸਾਰ ਹੋਣਾ ਚਾਹੀਦਾ, ਨਾ ਜੀ, ਉਹਦਾ ਕੱਪੜਾ ਖੱਦਰ ਦਾ ਸੀ, ਤੇ ਉਹ ਤਿਰੰਗੇ ਇੱਕ ਮਿੱਤਰੋ ਜੀ, ਸੋ ਜੀ, ਮਿੱਤਰਾਂ ਦੀ ਕੰਪਨੀ 'ਚ ਬਣਿਆ ਤਿਰੰਗਾ, ਉਹ ਹੂੰ, ਦੇਸ਼ ਭਰ 'ਚ ਵੇਚਿਆ ਤੇ ਹੂੰ, ਦੇਸ਼ ਭਰ ਦੇ ਸੂਬਿਆਂ ਨੂੰ ਟਾਰਗੇਟ ਦਿੱਤਾ, ਇੰਨੇ ਕਰੋੜ ਇਕੱਠਾ ਕਰਕੇ ਦਿਓ, ਜੀਐਸਟੀ ਤੋਂ ਮੁਕਤ ਕੀਤਾ ਕਿਉਂਕਿ ਮਿੱਤਰਾਂ ਨੂੰ ਫਾਇਦਾ ਦੇਣਾ ਸੀ। ਸੋ ਉੱਥੇ ਫਿਰ ਤਿਰੰਗਾ ਉਹ ਬਣਿਆ ਜਿਹਦੀਆਂ ਚੋਣ ਝੰਡੀਆਂ ਬਣਦੀਆਂ ਨੇ, ਉਸ ਕੱਪੜੇ ਦੇ ਤਿਰੰਗੇ ਬਣੇ। ਤੇ ਹੂੰ, ਗੱਠਾਂ ਬੰਨਣ ਲਈ ਵੀ ਉਸੇ ਝੰਡੇ ਨੂੰ ਕੱਟ ਕੇ ਉਹਦੀਆਂ ਲੀਰਾਂ ਬਣਾ ਦਿੱਤੀਆਂ ਗਈਆਂ। ਵੀਡੀਓ ਸਾਹਮਣੇ ਆਈਆਂ, ਫੋਟੋਆਂ ਸਾਹਮਣੇ ਆਈਆਂ। ਜੀ, ਸੋ ਇਸ ਲਈ ਇੱਥੋਂ ਸਮਝ ਆਉਂਦੀ ਹੈ ਕਿ ਤੁਸੀਂ ਕਿੰਨਾ ਸਨਮਾਨ ਕਰਦੇ ਹੋ ਤੇ ਇੱਧਰ ਖਿਲਵਾੜ ਕਰਨ ਦੀ ਕੋਸ਼ਿਸ਼ ਕਿਉਂ। ਇਹਦੇ ਲਈ ਮੈਨੂੰ ਲੱਗਦਾ ਜਿਹੜਾ ਇਹ ਘਟਨਾ ਵਾਪਰੀ ਆ ਮੀਨਾਰ-ਏ ਖਾਲਸਾ ਵਾਲੀ, ਉਹਦੇ ਪਿੱਛੇ ਮੈਨੂੰ ਲੱਗਦਾ ਨਲਾਇਕੀ ਪੰਜਾਬ ਸਰਕਾਰ ਦੀ ਆ। ਉੱਥੇ ਕੇਂਦਰ ਤਾਂ ਨਹੀਂ ਆ ਗਿਆ ਨਾ, ਹੂੰ, ਹੂੰ, ਤਾਂ ਹੂੰ, ਪੰਜਾਬ ਸਰਕਾਰ ਨੇ ਦੇਖਣਾ ਸੀ ਨਾ ਸਾਰਾ ਕੁਝ। ਸੋ ਹੂੰ, ਅਜਿਹੀਆਂ ਕੋਤਾਹੀਆਂ ਕਰਨ ਤੋਂ ਬਚਣ ਦੀ ਲੋੜ ਆ। ਸੋ ਇਸ ਦੇ ਉੱਤੇ ਗੌਰ ਕਰਨ ਦੀ ਲੋੜ ਆ। ਹਰ ਧਾਰਮਿਕ ਸਥਾਨ ਦੇ ਆ, ਹਰ ਧਰਮ ਦੇ ਨਾਲ ਜੁੜੇ ਹੋਏ ਉਹਨਾਂ ਦੇ ਯੋਧਿਆਂ ਦਾ ਆਪਣਾ ਇੱਕ ਮਤਲਬ ਕਿ ਆਸਥਾ ਹੈ, ਆਪਣਾ ਇੱਕ ਤਰੀਕਾ ਹੈ, ਸਲੀਕਾ ਹੈ, ਉਹ ਮਰਿਆਦਾ ਹੈ, ਉਸ ਨੂੰ ਭੰਗ ਕਰਨਾ ਸ਼ੋਭਾ ਨਹੀਂ ਦਿੰਦਾ।